ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਡੀ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਤੇ ਵਿਭਾਗ ਟਿੱਪਣੀਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਡੀ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 13 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਜਹਾਜ਼ ਹਾਦਸੇ ਤੋਂ। ਇਸ ਹਾਦਸੇ ਦੇ ਮਾਮਲੇ ਦੇ ਵਿੱਚ ਆਪਾਂ ਗ੍ਰਹਿ ਮੰਤਰੀ ਦਾ ਇੱਕ ਬਿਆਨ ਆਇਆ, ਉਹਦੇ ਉੱਤੇ ਵੀ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਹੜੀ ਡੀਐਨਏ ਦੇ ਰਾਹੀਂ ਆਪਣਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜੀ, ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਬਿਲਕੁਲ ਪ੍ਰੀਤ ਜੀ, ਆਪਾਂ ਕੱਲ ਗੱਲ ਕਰ ਰਹੇ ਸੀਗੇ ਇਸ ਜਹਾਜ਼ ਹਾਦਸੇ ਬਾਰੇ, ਜਿਹੜਾ ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ ਤੇ ਵਾਪਰਿਆ ਜੀ। ਉਹ ਬਹੁਤ ਮੰਦਭਾਗੀ ਘਟਨਾ ਸੀ, ਜਿਹਦੇ ਹਵਾਲੇ ਨਾਲ ਆਪਾਂ ਗੱਲ ਕੀਤੀ ਸੀ ਕਿ ਉਹਦੇ ਵਿੱਚ 230 ਯਾਤਰੂ ਸੀਗੇ ਤੇ 2 ਪਾਇਲਟ ਸੀਗੇ ਤੇ 10 ਕੈਬਨ ਕਰੂ ਮੈਂਬਰ ਸੀ। ਇੰਜ 242 ਲੋਕ ਸਵਾਰ ਸੀਗੇ, ਪਰ ਹੁਣ ਤੱਕ 270 ਲਾਸ਼ਾਂ ਬਰਾਮਦ ਹੋ ਚੁੱਕੀਆਂ ਜੀ। ਇਹਦਾ ਮਤਲਬ ਬਾਹਰੋਂ ਵੀ ਜਿਹੜੇ 29 ਬੰਦੇ ਨੇ, ਕਿਉਂਕਿ 242 ਚੋਂ ਇੱਕ ਹੀ ਬਚਿਆ, 241 ਜਹਾਜ਼ ਵਾਲੇ ਯਾਤਰੂ ਮਾਰੇ ਗਏ ਤੇ ਜੇ ਗਿਣਤੀ 70 ਤੱਕ ਜਾਂਦੀ ਆ ਤਾਂ 29 ਲੋਕ ਹੋਰ ਉਹਦੀ ਚਪੇਟ ਚ ਆ ਕੇ ਮਾਰੇ ਗਏ, ਜਹਾਜ਼ ਦੀ ਚਪੇਟ ਚ ਆ ਗਏ। ਜਿਹੜਾ ਜਿਵੇਂ ਉਹ ਬਿਲਡਿੰਗ ਨਾਲ ਟਕਰਾਈ ਤੇ 5 ਦੀ ਦਾ ਪਤਾ ਵੀ ਲੱਗ ਗਿਆ ਕਿ ਉਹ 4 MBBS ਦੇ ਡਾਕਟਰ ਸੀਗੇ ਤੇ ਇੱਕ ਡਾਕਟਰ ਦੀ ਧਰਮ ਪਤਨੀ ਸੀ। ਸੋ ਇਹਦਾ ਮਤਲਬ ਜੇ 29 ਚੋਂ 5 ਦਾ ਪਤਾ ਲੱਗ ਗਿਆ ਤਾਂ ਅਜੇ ਵੀ 24 ਦਾ ਪਤਾ ਕਰਾਇਆ ਜਾ ਰਿਹਾ ਕਿ ਉਹ ਕੌਣ ਨੇ। ਪਰ ਸਵਾਲ ਉਹਨਾਂ 24 ਦਾ ਨਹੀਂ ਹੈਗਾ, ਸਵਾਲ ਉਹ 200 ਜਿਹੜੇ 41 ਮਾਰੇ ਗਏ ਉਹਨਾਂ ਦਾ ਵੀ ਉਹ ਪਹਿਚਾਣੇ ਨਹੀਂ ਜਾ ਰਹੇ। ਮਤਲਬ ਵਿਜੇ ਰੂਪਾਣੀ ਜਹਾਜ਼ ਸੀ ਇਹ ਪਤਾ ਹੈ, ਮਾਰੇ ਗਏ ਇਹ ਪਤਾ ਹੈ, ਪਰ ਵਿਜੇ ਰੂਪਾਣੀ ਦੀ ਲਾਸ਼ ਕਿਹੜੀ ਇਹ ਨਹੀਂ ਪਤਾ ਲੱਗ ਰਿਹਾ। ਇਹ ਨਹੀਂ ਪਤਾ, ਬਿਲਕੁਲ ਸਹੀ। ਨਹੀਂ ਤਾਂ ਹੁੰਦਾ ਕਈ ਵਾਰ ਕਿ ਹਾਦਸਾ ਵਾਪਰਨ ਤੋਂ ਬਾਅਦ ਪਰਿਵਾਰਕ ਜੀਆਂ ਨੂੰ ਦਿਖਾਉਣ ਤੋਂ ਬਾਅਦ ਪਹਿਚਾਣ ਕਰਾਈ ਜਾਂਦੀ ਹੈ। ਜੇ ਚਿਹਰਾ ਮੁਹਾਂਦਰਾ ਕੋਈ ਇਸ ਤਰ੍ਹਾਂ ਦਾ ਹੋ ਜਾਵੇ ਕਿ ਭਾਈ ਕੋਈ ਅੰਗ ਤੋਂ, ਕੋਈ ਪੈਰ ਤੋਂ, ਕੋਈ ਹੱਥ 'ਚ ਪਾਏ, ਕੋਈ ਛੱਲੇ ਛਾਂਪ ਤੋਂ, ਕਿਸੇ ਤੋਂ ਚੀਜ਼ ਤੋਂ ਪਛਾਣ ਲਈ। ਪਰ ਇੱਥੇ ਇਹੋ ਜਿਹੀ ਸਥਿਤੀ ਹੈ ਕਿ ਕਈ ਟੁਕੜਿਆਂ 'ਚ ਵੰਡੇ ਗਏ, ਕਈ ਝੁਲਸ ਗਏ, ਸਿਰਫ ਕੋਲੇ ਦੀਆਂ ਪੰਡਾਂ ਬਣ ਗਏ ਜਿਵੇਂ। ਮਤਲਬ ਉਸ ਸਥਿਤੀ ਦੇ ਵਿੱਚ ਹੁਣ ਇੰਝ ਖੁੱਲੀ ਅੱਖ ਨਾਲ ਉਹਨਾਂ ਨੂੰ ਪਛਾਣਿਆ ਨਹੀਂ ਜਾ ਸਕਦਾ। ਸੋ ਉਹਦਾ ਇੱਕੋ ਇੱਕ ਤਰੀਕਾਕਾਰ ਬਚਿਆ ਕਿ DNA ਕਰਾਇਆ ਜਾਵੇ। ਸੋ DNA ਦੀ ਸੈਂਪਲਿੰਗ ਸ਼ੁਰੂ ਹੋ ਗਈ ਹੈ। ਸ਼ਾਇਦ ਰਾਤ ਤੱਕ ਜਦੋਂ ਮੈਂ ਦੇਖ ਰਿਹਾ ਸੀਗਾ ਭਾਰਤ ਸਮਾਚਾਰ ਰਿਪੋਰਟ, ਤਦ ਲਾਸਟ ਅਪਡੇਟ ਇਹ ਸੀ 5 ਜਾਂ 6 ਵਿਅਕਤੀਆਂ ਦੀ ਪਹਿਚਾਣ ਕਰਕੇ ਉਹਨਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰ ਲਿਆ ਗਿਆ ਸੀ। ਪਰਿਵਾਰ ਪਿਛਲੇ 2 ਦਿਨਾਂ ਤੋਂ ਸਮਝ ਲਓ ਹਸਪਤਾਲਾਂ ਦੇ ਬਾਹਰ ਬੈਠੇ ਨੇ ਤੇ DNA ਸੈਂਪਲਿੰਗ ਨੂੰ ਸਮਾਂ ਵੀ ਲੱਗੂਗਾ। ਉਹ ਸਭ ਸਾਰਾ ਪ੍ਰਕਿਰਿਆ ਨੇ, ਇਸ ਲਈ ਕਿਉਂਕਿ ਕੋਈ ਵੀ ਇਸ ਵੇਦਨ ਸਮੇਂ ਕੋਈ ਕਲੇਸ਼ ਵੀ ਨਹੀਂ ਚਾਹੁੰਦਾ ਕਿ ਹਾਂ ਕੋਈ ਅਜਿਹੀ ਗੱਲ ਹੋ ਜਾਵੇ ਕਿਸੇ ਦੀ ਲਾਸ਼ ਕਿਸੇ ਨੂੰ ਚਲੀ ਜਾਵੇ। ਸੋ ਬੜੀ ਗੰਭੀਰਤਾ ਦੇ ਨਾਲ ਇੱਥੇ ਕੰਮ ਹੋ ਰਿਹਾ। ਹਾਂ, ਇਹ ਸਭ ਦੇ ਵਿੱਚ ਜਿਹੜੀਆਂ ਗੱਲਾਂ ਆਪਾਂ ਜਿਵੇਂ ਪਹਿਲਾਂ ਵੀ ਕਰ ਰਹੇ ਸੀਗੇ ਕਿ 787 ਜਿਹੜਾ ਇਹ ਬੋਇੰਗ ਹੈ, ਜਿਹੜਾ ਇਹ ਫਲਾਈਟ ਸੀਗੀ AI 171, ਹੁਣ ਤੈਅ ਕੀਤਾ ਜੀ ਕਿ ਜਿਹੜਾ 787 ਬੋਇੰਗ ਵਾਲਾ ਕੋਈ ਵੀ ਜਹਾਜ਼ ਜਦੋਂ ਉਡਾਨ ਭਰਿਆ ਕਰੂਗਾ 에ਅਰ ਇੰਡੀਆ ਦਾ, ਤਾਂ ਉਹਦਾ ਫਿਊਲ ਚੈੱਕ, ਉਹਦਾ ਜੀ ਇੰਜਨ ਚੈੱਕ, ਇਹ ਸਾਰਾ ਕੁਛ ਹੋਊਗਾ। ਇਹਦਾ ਮਤਲਬ ਪਹਿਲਾਂ ਐਂ ਚੱਲਦਾ। ਸਹੀ ਗੱਲ ਹੈ। ਇਹਦਾ ਮਤਲਬ ਜੀ ਹੁਣ ਇਹੀ ਕਿਉਂ, ਬਾਕੀ ਜਹਾਜ਼ ਕਿਉਂ ਨਹੀਂ? ਇਹਦਾ ਮਤਲਬ ਕੀ ਉਹ ਫਾਰਮੈਲਿਟੀ ਹੁੰਦੀ ਹੈ ਜਦੋਂ ਕਿ ਕਿਹਾ ਜਾਂਦਾ ਜੀ ਇਹ ਸਮਾਂ ਲਿਆ ਜਾਂਦਾ ਜੀ ਸਾਰੇ ਚੈੱਕ। ਮੈਂ ਖੁਦ ਇਹਦਾ ਇੱਕ ਉਦਾਹਰਨ ਆ ਕਿ ਅਸੀਂ ਮੁੰਬਈ ਗਏ ਸੀ ਤੇ ਉੱਥੇ ਜਦੋਂ ਵਾਪਸ ਆਉਣਾ ਸੀਗਾ ਤਾਂ ਅਸੀਂ ਏਅਰਪੋਰਟ ਤੇ ਖੜੇ ਹਾਂ ਕਿ ਜੀ ਜਹਾਜ਼ ਅੱਧਾ ਘੰਟਾ ਲੇਟ ਹੋ ਗਿਆ। ਪਰ ਆਪਣੇ ਨਾਲ ਅਕਸਰ ਹੁੰਦਾ ਕਈ ਵਾਰ ਜਦੋਂ ਤੁਸੀਂ ਫਲਾਈਟ ਲੈਣੀ ਹੋਵੇ ਕਿ ਜੀ 20 ਮਿੰਟ ਲੇਟ ਆ, 25 ਮਿੰਟ ਆਪਾਂ ਸਕਰੀਨ ਤੇ ਪੜ੍ਹ ਲੈਂਦੇ ਹਾਂ ਤੇ ਆਪਾਂ ਆਰਾਮ ਨਾਲ ਬਹਿ ਜਾਂਦੇ ਹਾਂ। ਪਰ ਸਾਨੂੰ ਉੱਥੇ ਤੱਕ ਲਿਜਾਇਆ ਗਿਆ ਜਿੱਥੋਂ ਜਹਾਜ਼ 'ਚ ਐਂਟਰ ਕਰਨਾ ਹੁੰਦਾ ਤੇ ਕੈਬਨ ਕਰੂ ਮੈਂਬਰ ਵੀ ਉੱਥੇ ਜਿਨ੍ਹਾਂ ਨੇ ਐਂਟਰ ਕਰਨਾ ਸੀ ਉਹ ਵੀ ਖੜੇ ਨੇ, ਜਿਨ੍ਹਾਂ ਨੇ ਸਮਾਨ ਸ਼ਿਫਟ ਕਰਨਾ ਉਹ ਵੀ ਸਾਰੇ ਉੱਥੇ ਹੀ।
ਸੋ ਸਾਰਾ ਕੁਝ ਉਹਦੀ ਤਿਆਰੀ ਸੀਗੀ। ਜਹਾਜ਼ ਲੇਟ ਹੈ ਜੀ ਕਹਿੰਦੇ, ਠੀਕ ਹੈ। ਅਚਾਨਕ ਇੱਕ ਜਹਾਜ਼ ਉਸ ਪਲੇਸਮੈਂਟ ਦੇ ਜਿਹੜੇ ਰਾਹੀਂ ਤੁਸੀਂ ਜਾਣਾ ਸੀ ਉੱਥੇ ਆ ਕੇ ਲੱਗਦਾ ਨਜ਼ਰ ਆਇਆ, ਤੇ ਅਸੀਂ ਨਾਲ ਖੜਿਆਂ ਨੇ ਪੁੱਛ ਲਿਆ ਕਿ ਜੀ ਇਹ ਆਪਣੇ ਵਾਲਾ ਜਹਾਜ਼ ਹੈ ਕਿ ਇੱਥੇ ਕਿਸੇ ਹੋਰ ਨੂੰ ਉਤਾਰਨ ਲਈ ਹੈ। ਕਹਿੰਦੇ ਨਹੀਂ ਜੀ, ਇਹ ਚੰਡੀਗੜ੍ਹ ਤੋਂ ਲੇਟ ਹੋ ਗਿਆ, ਇਹੀ ਹੈ, ਬਸ ਇਹਨੇ ਉਤਾਰ ਦੇਣਾ ਜੀ, ਆਪਾਂ ਚੜ੍ਹ ਜਾਣਾ। ਤੇ ਬਿਲਕੁਲ ਐਵੇਂ ਹੀ ਹੋਇਆ। ਉੱਥੇ ਕਾਊਂਟਰ ਤੇ ਲੱਗਿਆ ਤੇ ਉਹ ਉਤਰ ਗਈਆਂ ਸਵਾਰੀਆਂ, ਤੇ ਉਸ ਤੋਂ ਬਾਅਦ ਜਦ ਅਸੀਂ ਚੜ੍ਹ ਗਏ ਤੇ ਜਹਾਜ਼ ਜਦ ਤੁਰ ਪਿਆ। ਮਤਲਬ ਬੱਸ ਅੱਡੇ ਵਾਲਾ ਕੰਮ ਹੈ ਕਿ ਬੱਸ ਆਈ ਕਾਊਂਟਰ ਤੇ ਲੱਗੀ ਤੇ ਚੜ੍ਹੋ ਤੇ ਜਾਓ, ਚੜ੍ਹੋ ਤੇ ਜਾਓ। ਮਤਲਬ ਕੋਈ ਇਹ ਮੈਂ ਕਹਿੰਦਾ, ਚਾਹੇ ਤੁਸੀਂ ਇਹਨੂੰ ਇਹ ਕਹੋ ਕਿ ਜੀ ਇਹ ਲੋਕਲ ਫਲਾਈਟ ਹੈ ਜੀ, ਉਹ ਅੰਤਰਰਾਸ਼ਟਰੀ ਫਲਾਈਟ, ਪਰ ਇਹਦਾ ਮਤਲਬ ਲੋਕਲ 'ਚ ਤਾਂ ਬੰਦੇ ਹੀ ਚੜ੍ਹਦੇ ਆ। ਸਹੀ ਗੱਲ। ਜੇ ਇਹ ਹਾਦਸਾ ਵਾਪਰਿਆ ਤਾਂ ਇੰਟਰਨੈਸ਼ਨਲ ਫਲਾਈਟ ਸੀ। ਫਿਰ ਇੱਥੇ ਇਹਦਾ ਮਤਲਬ ਇਹ ਜੇ ਹੁਣੇ ਹਦਾਇਤਾਂ ਆ ਰਹੀਆਂ ਨੇ ਕਿ ਚੈਕਿੰਗ ਕਰੋ, ਪਹਿਲਾਂ ਕੋਈ ਚੈਕਿੰਗ ਹੀ ਨਹੀਂ ਹੁੰਦੀ ਸੀ। ਸੋ ਇਹ ਕਈ ਸਵਾਲ ਇਹਦੇ ਨਾਲ ਜ਼ਰੂਰ ਖੜੇ ਨੇ। ਉਹ ਤਕਨੀਕੀ ਖਾਮੀ ਹੈ, ਜੇ ਕੋਈ ਉਸ ਖਾਮੀ ਦੇ ਕਾਰਨ ਵੀ ਤਾਂ ਪਛਾਣਨੇ ਨੇ ਨਾ ਜੀ। ਸੋ ਇਹਦੇ ਵਿੱਚ ਆਪਾਂ ਕੱਲ ਵੀ ਗੱਲ ਕਰ ਰਹੇ ਸੀ, 169 ਇੰਡੀਅਨ ਲੋਕ ਸੀਗੇ ਜਿਹੜੇ, ਤੇ 53 ਜਿਹੜੇ ਬ੍ਰਿਟਿਸ਼ ਦੇ ਨਾਗਰਿਕ ਸੀਗੇ। ਬੇਸ਼ੱਕ ਉਹਨਾਂ ਜ਼ਿਆਦਾਤਰ ਭਾਰਤੀ ਮੂਲ ਦੇ ਹੀ ਹੋਣੇ, ਤੇ 7 ਪੁਰਤਗਾਲੀ ਸੀਗੇ, 1 ਕੈਨੇਡੀਅਨ ਨਾਗਰਿਕ ਸੀ, 230 ਯਾਤਰੀ ਸਵਾਰ ਸੀਗੇ, ਤੇ 103 ਇਹਨਾਂ 'ਚ ਮਰਦ ਸੀ, 114 ਇਹਨਾਂ 'ਚ ਔਰਤਾਂ ਸੀ, 11 ਇਹਨਾਂ 'ਚ ਜਵਾਕ ਸੀਗੇ, ਤੇ 2 ਦੁੱਧ ਚੁੰਗ ਦੇ ਬੱਚੇ, ਮਤਲਬ ਬਹੁਤ ਛੋਟੇ ਬੱਚੇ ਸੀਗੇ, ਤੇ ਇਹ 12 ਇਹ ਤੋਂ ਬਿਨਾਂ ਕਰੂ ਮੈਂਬਰ ਸੀਗੇ ਜਿਹੜੇ ਇਹ ਸੀਗੇ। ਤੇ ਇਹਨਾਂ 'ਚ ਇੱਕ ਰਾਜਪੁਰੇ ਨਾਲ ਸੰਬੰਧਿਤ ਔਰਤ ਵੀ ਸੀ, ਜਿਹੜੀ ਮਤਲਬ ਹੈ ਉੱਧਰੋਂ ਹੁਣ, ਪਰ ਉਹਦਾ ਪਿਛੋਕੜ ਰਾਜਪੁਰੇ ਨਾਲ ਖੇਤਰ ਨਾਲ ਸੰਬੰਧਿਤ ਹੈ। ਸੋ CCTV ਫੁਟੇਜ ਰਾਹੀਂ ਸਾਰਾ ਕੁਝ ਦੇਖਿਆ ਗਿਆ ਹੈ ਨਾ। ਉਹ ਤੋਂ ਇਲਾਵਾ ਮਤਲਬ ਜਿਵੇਂ ਬਲੈਕ ਬਾਕਸ ਹਾਸਲ ਕਰ ਲਿਆ, ਇੱਕ ਛੱਤ ਤੋਂ ਮਿਲਿਆ ਉਹ, ਸੋ ਉਹਦੇ ਰਾਹੀਂ ਕਾਫੀ ਜਾਣਕਾਰੀ ਮਿਲੂਗੀ। ਸੋ ਹੁਣ ਅਗਲੀ ਵਾਰ ਤੋਂ ਹੋਰ ਧਿਆਨ ਰੱਖਣ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਜੋ ਵਾਪਰ ਗਿਆ, ਜਿਨ੍ਹਾਂ ਦੀ ਜੀ ਚਲੇ ਗਏ, ਉਹ ਤਾਂ ਮੁੜਨੇ ਨਹੀਂ। ਜੀ ਬਿਲਕੁਲ ਸ਼ਰਮਾ ਜੀ, ਚਾਹੇ ਫਲਾਈਟ ਕਿਸੇ ਦੀ ਡੋਮੈਸਟਿਕ ਹੈ ਤੇ ਚਾਹੇ ਇੰਟਰਨੈਸ਼ਨਲ ਹੈ, ਜਾਣ ਤਾਂ ਸਭ ਦੀ ਇੱਕੋ ਆ ਨਾ। ਇਹ ਤਾਂ ਨਹੀਂ ਕਹਿ ਕੇ ਸਾਰਿਆ ਜਾ ਸਕਦਾ ਵੀ ਇਹ ਤਾਂ ਫਲਾਈਟ ਹੀ ਜੀ, ਇਹ ਤਾਂ ਹੁਣ ਡੋਮੈਸਟਿਕ ਹੀ ਜਾਣੀ ਹੈ। ਘੰਟਾ ਤੱਕ ਮਿੰਟ ਤੱਕ ਲੰਘਾਉਣਾ ਔਖਾ ਹਵਾ ਦੇ ਵਿੱਚ ਤਕਨੀਕੀ ਖਾਮੀ ਨਾਲ। 2 ਮਿੰਟ ਹੀ ਸੀ ਨਾ ਤਾਂ। ਹਾਂਜੀ, 2 ਮਿੰਟ ਦੀ ਗੱਲ ਹੀ ਸੀਗੀ। ਹਾਂਜੀ ਬਿਲਕੁਲ। ਤੇ ਦੂਜੀ ਗੱਲ ਕਰੀਏ ਆਪਾਂ ਜਿਹੜੀ ਇਹਦੇ ਨਾਲ ਲੱਗਦੀ ਹੋਈ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ, ਜਿਹੜੀ ਵੱਡੀ ਤਰਾਸਦੀ ਵਾਪਰ ਜਾਂਦੀ ਹੈ, ਤਾਂ ਲੋਕ ਜਿਹੜੇ ਆਪਣੇ ਆਗੂ ਹੁੰਦੇ ਆ ਉਹਨਾਂ ਤੋਂ ਸੰਵੇਦਨਸ਼ੀਲਤਾ ਦੀ ਜਾਂ ਉਹਨਾਂ ਤੋਂ ਹਮਦਰਦੀ ਭਾਵਨਾ ਦੀ ਜਿਹੜੀ ਉਡੀਕ ਰੱਖਦੇ ਆ, ਤੇ ਨਾਲ ਹੀ ਲੋਕਾਂ ਨੂੰ ਇਹ ਹੁੰਦਾ ਵੀ ਚਲੋ ਰਾਹਤ ਕਾਰਜ ਹੋਣਗੇ ਜਾਂ ਸਾਡੇ ਲਈ ਕੋਈ ਹੋਰ ਚੀਜ਼ਾਂ ਹੋਣਗੀਆਂ। ਪਰ ਦੂਜੇ ਪਾਸੇ ਜਿਹੜੇ ਗ੍ਰਹਿ ਮੰਤਰੀ ਨੇ, ਉਹਨਾਂ ਦਾ ਕਹਿੰਦੇ ਬਿਆਨ ਹੀ ਨਹੀਂ ਮੇਲ ਖਾਂਦਾ। ਉਹ ਤਾਂ ਹਾਦਸੇ ਨੂੰ ਕਿਸਮਤ ਕਰਾਰ ਦੇ ਰਹੇ ਨੇ। ਪ੍ਰਵੀਨ ਜੀ, ਜਦੋਂ ਹੀ ਇਹ ਹਾਦਸਾ ਵਾਪਰਿਆ ਤਾਂ ਗੁਜਰਾਤ ਦੇ ਸਮੁੱਚੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲੇ, ਪਰ ਉਹਨਾਂ ਨੇ ਫਿਰ ਵੀ ਮੌਕਾ ਸੰਭਾਲਣ ਦੀ ਕਾਫੀ ਕੋਸ਼ਿਸ਼ ਕੀਤੀ, ਤੇ ਇੱਥੋਂ ਤੱਕ ਕਿ ਗੁਜਰਾਤ ਦੇ ਮੁੱਖ ਮੰਤਰੀ ਖੁਦ ਮੌਕੇ ਤੇ ਪਹੁੰਚੇ, ਫਿਰ ਗ੍ਰਹਿ ਮੰਤਰੀ ਵੀ ਆਏ, ਉਹਨਾਂ ਨੇ ਮੌਕਾ ਦੇਖਿਆ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ, ਤੇ ਫਿਰ ਨਰਿੰਦਰ ਮੋਦੀ ਵੀ ਆਏ, ਮਤਲਬ ਮਿਲੇ ਵੀ ਸਾਰਿਆਂ ਨੂੰ। ਪਰ ਜਿੱਥੋਂ ਤੱਕ ਸਵਾਲ ਹੈ ਅਮਿਤ ਸ਼ਾਹ ਦੇ ਬਿਆਨ ਦਾ, ਇਹ ਬਿਲਕੁਲ ਗੌਰ ਮੰਗਦਾ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨੇ, ਔਰ ਗ੍ਰਹਿ ਮੰਤਰੀ ਜੇ ਕਹੇ ਜੀ ਇਹਨਾਂ ਦੀ ਕਿਸਮਤ ਸੀ ਜੀ, ਇਹ ਤਾਂ ਹੋ ਗਿਆ ਜੀ, ਹਾਦਸੇ ਨੂੰ ਕੌਣ ਟਾਲ ਸਕਦਾ ਜੀ। ਇੱਕ ਗ੍ਰਹਿ ਮੰਤਰੀ ਦਾ ਬਿਆਨ, ਮਤਲਬ ਜੇ ਹਾਦਸਾ ਕੁਦਰਤੀ ਆਫਤ ਕਰਕੇ ਹੋਇਆ, ਫਿਰ ਤਾਂ ਤੁਸੀਂ ਕਹੋਗੇ ਕੌਣ ਟਾਲ ਸਕਦਾ ਜੀ, ਕਿ ਹਵਾ ਚ ਉੱਡਦਿਆਂ ਮੌਸਮ ਵਿਗੜ ਗਿਆ, ਹੈ ਨਾ। ਤੇ ਜੇ ਹਾਦਸੇ ਦਾ ਕਾਰਨ ਹੀ ਤਕਨੀਕੀ ਹੈ, ਇਹਦਾ ਮਤਲਬ ਫਿਰ ਖਾਮੀ ਕਿੱਥੇ ਹੈ? ਕੀ ਉਹ ਮਨੁੱਖੀ ਗਲਤੀ ਹੈ? ਕੀ ਉਹ ਮਸ਼ੀਨਰੀ ਗਲਤੀ ਹੈ? ਜੇ ਮਸ਼ੀਨਰੀ ਗਲਤੀ ਹੈ, ਕੀ ਅਸੀਂ ਉਹਨਾਂ ਨਿਯਮਾਂ ਦਾ ਪਾਲਣ ਨਹੀਂ ਕੀਤਾ? ਜਿਹੜੀਆਂ ਕੁਝ ਹਦਾਇਤਾਂ, ਹੁਣ ਤਾਂ ਗੱਡੀ ਸਟਾਰਟ ਕਰਨ ਲੱਗੇ ਆ ਜਾਂਦੀਆਂ ਨੇ ਕਿ ਲਾਈਟਾਂ ਬਲ ਗਈਆਂ ਜੀ, ਆਹ ਠੀਕ ਨਹੀਂ, ਆਹ ਠੀਕ ਨਹੀਂ। ਇਹ ਤਾਂ ਫਿਰ ਜਹਾਜ਼ ਸੀਗਾ, ਕੀ ਉਹਦੇ ਵਿੱਚ ਪਹਿਲਾਂ ਕੋਈ ਆਈ ਨਹੀਂ, ਅਚਾਨਕ ਆਈ। ਜੇ ਆ ਵੀ ਗਈ, ਮੈਂ ਕਹਿੰਦਾ ਕੁਦਰਤੀ ਵਾਪਰ ਵੀ ਗਿਆ, ਕਿਸੇ ਦੇ ਹੱਥ ਵੱਸ ਨਹੀਂ ਸੀ, ਤਾਂ ਗ੍ਰਹਿ ਮੰਤਰੀ ਤਾਂ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਉਹ ਤਾਂ ਸੰਵੇਦਨਸ਼ੀਲਤਾ ਪ੍ਰਗਟਾਵੇ। ਹਾਂਜੀ ਬਿਲਕੁਲ। ਉਹ ਕਹੇ ਜੀ ਤਾਂ ਇਹਦੀ ਕਿਸਮਤ 'ਚ ਮਰਨਾ ਲਿਖਿਆ ਸੀ, ਇਹ ਤਾਂ ਹਾਦਸਾ ਜੀ, ਕੌਣ ਰੋਕ ਸਕਦਾ ਜੀ, ਹੋਣਾ ਹੀ ਸੀ ਜੀ ਇਹ ਤਾਂ। ਬਈ ਕੋਈ ਕੁਦਰਤੀ ਕਰੋਪੀ ਨਹੀਂ ਵਾਪਰੀ ਤੇ ਤੁਸੀਂ। ਅੱਛਾ, ਦੂਸਰੀ ਗੱਲ, ਇਹ ਉਸੇ ਮੁਲਕ ਦਾ ਗ੍ਰਹਿ ਮੰਤਰੀ ਹੈ ਜਿੱਥੇ ਇੱਕ ਰੇਲਵੇ ਮਿਨਿਸਟਰ ਨੇ ਰੇਲ ਐਕਸੀਡੈਂਟ ਹੁੰਦਿਆਂ ਹੀ ਅਸਤੀਫਾ ਦਿੱਤਾ ਸੀ। ਸਹੀ ਗੱਲ ਹੈ। ਤੁਸੀਂ ਅਸਤੀਫਾ ਤਾਂ ਕੀ ਦੇਣਾ, ਤੁਹਾਡੇ ਕੋਲ 2 ਬੋਲ ਵੀ ਚੱਜਦੇ ਨਹੀਂ ਹੈਗੇ ਬੋਲਣ ਲਈ, ਨਹੀਂ ਹੈਗੇ। ਤੁਸੀਂ ਜ਼ਿੰਮੇਵਾਰੀ ਤਾਂ ਕੀ ਲੈਣੀ ਹੈ? ਤੁਸੀਂ ਜ਼ਿੰਮੇਵਾਰੀ ਨਾਲ ਗੱਲ ਵੀ ਨਹੀਂ ਕਰ ਸਕਦੇ। ਸੋ ਇਹ ਇੱਕ ਸਾਡੇ ਸਾਹਮਣੇ ਹੈ ਕਿ ਕਿਹੋ ਜਿਹੀ ਇਹਨਾਂ ਦੀ ਅਪਰੋਚ ਹੈ, ਕਿਹੋ ਜਿਹੀ ਇਹਨਾਂ ਦੀ ਪਹੁੰਚ ਹੈ। ਚਲੋ ਥੋੜੀ ਜਿਹੀ ਲੋਕਾਂ ਨੂੰ ਜਾਂ ਉੱਥੋਂ ਦੇ ਪੀੜਤ ਧਿਰਾਂ ਨੂੰ ਉਸ ਸਮੇਂ ਰਾਹਤ ਜ਼ਰੂਰ ਲੱਗੀ ਹੋਵੇਗੀ ਜਦੋਂ ਨਰਿੰਦਰ ਮੋਦੀ ਨੇ ਨਿੱਜੀ ਤੌਰ ਤੇ ਉਹਨਾਂ ਨਾਲ ਮੁਲਾਕਾਤ ਕੀਤੀ, ਕਿ ਫਿਰ ਵੀ ਪ੍ਰਧਾਨ ਮੰਤਰੀ ਦਾ ਆਉਣਾ ਮਿਲਣਾ। ਤੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਬਕਾਇਦਾ ਤੌਰ ਤੇ ਇੱਕ ਲੰਬੀ ਚੌੜੀ ਪੋਸਟ ਪਾਈ, ਜਿਸ ਉਹਨਾਂ ਨੇ ਲਿਖਿਆ ਕਿ ਅੱਜ ਅਹਿਮਦਾਬਾਦ ਦੁਰਘਟਨਾ ਸਥਲ ਦਾ ਦੌਰਾ ਕੀਤਾ ਹੈ
ਤਬਾਹੀ ਦਾ ਮੰਜ਼ਰ ਦੇਖ ਕੇ ਬਹੁਤ ਦੁੱਖ ਹੋਇਆ। ਰਾਹਤ ਤੇ ਬਚਾਅ ਕਾਰਜਾਂ ਡਿਊਟੀਆਂ ਟੀਮਾਂ ਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ, ਜੋ ਲਗਾਤਾਰ ਮਿਹਨਤ ਕਰ ਰਹੇ ਨੇ। ਇਸ ਤਰ੍ਹਾਂ ਦੀ ਜਿਨ੍ਹਾਂ ਲੋਕਾਂ ਨੇ ਆਪਣੇ ਨੇੜਲਿਆਂ ਨੂੰ ਖੋਇਆ, ਮੇਰੀ ਸੰਵੇਦਨਾਵਾਂ ਉਹਨਾਂ ਦੇ ਨਾਲ ਨੇ, ਹੈ ਨਾ। ਇਸ ਜਹਾਜ਼ ਦੇ ਦੁਰਘਟਨਾ ਵਿੱਚ ਨਾਲ ਅਸੀਂ ਬੇਹੱਦ ਦੁਖੀ ਹਾਂ। ਇੰਨੇ ਲੋਕਾਂ ਦਾ ਅਚਾਨਕ ਜਾਣਾ ਦਿਲ ਟੁੱਟਣ ਵਰਗਾ ਹੁੰਦਾ ਹੈ। ਮੌਤ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੇਰੇ ਲਈ ਮੁਸ਼ਕਲ ਹੈ। ਆਪਣੇ ਨੂੰ ਖੋਣ ਵਾਲੇ ਪਰਿਵਾਰਾਂ ਦੇ ਪ੍ਰਤੀ ਮੈਂ ਸੰਵੇਦਨਾ ਹੀ ਪ੍ਰਗਟਾ ਸਕਦਾ ਹਾਂ। ਮੈਂ ਦਰਦ ਨੂੰ ਸਮਝ ਸਕਦਾ, ਜਾਣਦੇ ਹਾਂ ਕਿ ਹਾਦਸੇ ਦਾ ਜੋ ਖਾਲੀਪਣ ਹੈ ਉਸ ਨੂੰ ਭਰਨ ਨੂੰ ਪਰੇ ਲੱਗਣਗੇ। ਸੋ ਲੰਬਾ ਚੌੜਾ ਉਹਨਾਂ ਨੇ ਟਵੀਟ ਕੀਤਾ, ਐਕਸ ਹੈਂਡਲ ਤੇ ਆਪਣਾ ਪੋਸਟ ਪਾਈ, ਤੇ ਇਹ ਤੋਂ ਬਾਅਦ ਉਹ ਬਕਾਇਦਾ ਤੌਰ ਤੇ ਉਸ ਘਟਨਾ ਸਥਲ ਤੇ ਵੀ ਗਏ ਜਿੱਥੇ ਜਹਾਜ਼ ਦਾ ਮਲਬਾ ਸੀ, ਜਿੱਥੇ ਉਹ ਐਕਸੀਡੈਂਟ ਦੇ ਰੂਪ ਦੇ ਵਿੱਚ ਅੱਗ ਦੇ ਗੋਲੇ 'ਚ ਬਦਲਿਆ। ਉਹ ਸਾਰੇ ਦਾ ਦੌਰਾ ਕੀਤਾ, ਹਸਪਤਾਲ ਗਏ, ਪੀੜਤ ਪਰਿਵਾਰਾਂ ਦੇ ਜੀਆਂ ਨੂੰ ਮਿਲੇ, ਹੈ ਨਾ। ਉਸ ਜਿਹੜਾ ਇਕਲੌਤਾ ਬੰਦਾ ਬਚਿਆ ਵਿਸ਼ਵਾਸ ਕੁਮਾਰ, ਉਹਦੇ ਨਾਲ ਮੁਲਾਕਾਤ ਕੀਤੀ, ਉਹਦੇ ਨਾਲ ਸਮਾਂ ਗੁਜ਼ਾਰਿਆ। ਉਹ ਤੋਂ ਇਲਾਵਾ ਵਿਜੇ ਰੂਪਾਣੀ ਹੋਰਾਂ ਦੀ ਪਤਨੀ ਨੂੰ ਏਅਰਪੋਰਟ ਤੇ ਆ ਕੇ ਮਿਲੇ। ਸੋ ਪ੍ਰਧਾਨ ਮੰਤਰੀ ਦੀ ਸੰਵੇਦਨਾ ਨੇ ਮੈਨੂੰ ਥੋੜਾ ਜਿਹਾ ਇਹ ਮਸਲਾ ਠੰਡਾ ਕੀਤਾ ਹੋਊਗਾ, ਪਰ ਇਹ ਤੋਂ ਪਹਿਲਾਂ ਕਿ ਉਸ ਸੰਵੇਦਨਾ ਪ੍ਰਗਟਾਵੇ ਦੀ ਗੱਲ ਤੁਰਦੀ, ਉਹਨਾਂ ਦੇ ਫੋਟੋ ਸੈਸ਼ਨ ਦੀਆਂ ਤਸਵੀਰਾਂ ਆਉਣ ਲੱਗ ਪਈਆਂ। ਸਵਾਲ ਉੱਥੇ ਵੀ ਥੋੜੇ ਉੱਠੇ, ਘੱਟੋ ਘੱਟ ਹਰ ਥਾਂ ਫੋਟੋ ਸੈਸ਼ਨ ਦਾ ਛੱਡ ਦਿਓ, ਹਰ ਥਾਂ ਉਹਦੀ ਉਹ ਪੇਸ਼ਕਰੀ ਤੇ ਛੱਡ ਦਿਓ ਕਿ ਕੋਈ ਮੌਕਾ ਤਾਂ ਇਹੋ ਜਿਹਾ ਹੁੰਦਾ ਕਿ ਜਿੱਥੇ ਤੁਹਾਨੂੰ ਆਪਣੇ ਆਪ ਨੂੰ ਦਿਖਾਉਣ ਦੀ ਜ਼ਿਆਦਾ ਲੋੜ ਨਹੀਂ। ਪਰ ਠੀਕ ਹੈ ਜੀ, ਸਿਆਸੀ ਧਿਰਾਂ ਨੇ ਉਹ ਨਾਲ ਆਪਣੇ ਰਾਜਨੀਤਿਕ ਪਣ ਵੀ ਨਾਲ ਲੈ ਕੇ ਤੁਰਦੀਆਂ ਨੇ, ਉਹ ਇਹਦੇ ਵਿੱਚੋਂ ਵੀ ਮੁਨਾਫਾ ਕਮਾਉਣ ਦੀਆਂ ਦ੍ਰਿਸ਼ ਦੇਖਦੀਆਂ ਨੇ। ਉਹ ਫਿਰ ਕਈ ਵਾਰ ਪੀੜਦਾਇਕ ਲੱਗਦਾ। ਜੀ ਸਹੀ ਹੈ। ਤੇ ਜਿਹੜਾ ਇੱਕ ਯਾਤਰੂ ਬਚਿਆ ਸ਼ਰਮਾ ਜੀ, ਆਪਾਂ ਦੇਖਦੇ ਹਾਂ ਵੀ ਜਦੋਂ ਕੋਈ ਇਸ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਵਾਪਰ ਜਾਂਦੀਆਂ ਨੇ, ਉਹ ਮਨੁੱਖਾਂ ਦੇ ਮਨਾਂ ਦੇ ਉੱਤੇ ਵੀ ਗਹਿਰਾ ਅਸਰ ਜਿਹੜਾ ਉਹ ਛੱਡਦੀਆਂ ਨੇ, ਡੂੰਘਾ ਅਸਰ ਛੱਡਦੀਆਂ ਨੇ। ਕਹਿੰਦੇ ਵੀ ਜਿਹੜਾ ਉਹ ਵਿਸ਼ਵਾਸ ਕੁਮਾਰ ਜਿਹਦੀ ਜਾਨ ਬਚੀ ਹੈ, ਚਲੋ ਚੰਗੇ ਭਾਗੀ ਉਹਦੀ ਜਾਨ ਬਚ ਗਈ, ਪਰ ਉਹਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ। ਉਹ ਇੱਕ ਅਜੀਬ ਤਰ੍ਹਾਂ ਦੀ ਮਾਨਸਿਕਤਾ ਦੇ ਵਿੱਚੋਂ ਲੰਘ ਰਿਹਾ ਇਸ ਟਾਈਮ। ਬਿਲਕੁਲ ਜੀ, ਹਸਪਤਾਲ 'ਚ ਜਿਹੜੇ ਇਲਾਜ ਹੈ ਰਮੇਸ਼ ਕੁਮਾਰ ਵਿਸ਼ਵਾਸ, ਬਿਲਕੁਲ ਉਹ ਵਿਸ਼ਵਾਸ ਕੁਮਾਰ ਕਹਿੰਦਾ ਜੀ ਮੈਨੂੰ ਅਜੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜਿੰਦਾ ਕਿਵੇਂ ਬਚ ਗਿਆ। ਉਹ ਕਹਿੰਦਾ ਜਹਾਜ਼ ਉੱਡਣ ਤੋਂ ਕੁਝ ਪਲਾਂ ਬਾਅਦ ਹੀ ਅਹਿਸਾਸ ਹੋ ਗਿਆ ਸੀ ਕਿ ਕੁਝ ਗੜਬੜ ਹੈ। ਤੇ ਉਸ ਨੂੰ ਕਹਿੰਦੇ ਕਿ ਉੱਪਰ ਲਿਜਾਣ ਦੀ ਕੋਸ਼ਿਸ਼ ਹੋਈ, ਉੱਪਰ ਨਹੀਂ ਗਿਆ ਤੇ ਥੱਲੇ ਨੂੰ ਆ ਗਿਆ, ਤੇ ਉਸ ਤੋਂ ਬਾਅਦ ਇੱਕਦਮ ਅੰਦਰ ਮਤਲਬ ਅੱਗ ਲੱਗੀ ਜਦੋਂ ਆ ਕੇ ਵੱਜਿਆ ਕਹਿੰਦਾ ਕਾਸੇ 'ਚ, ਤੇ ਉਸ ਤੋਂ ਬਾਅਦ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ। ਕਹਿੰਦਾ ਮੈਨੂੰ ਨਹੀਂ ਪਤਾ ਕਿ ਮੈਂ ਸ਼ਾਇਦ ਸੀਟ ਮੇਰੀ ਟੁੱਟ ਗਈ ਤੇ ਸੀਟ ਸਣੇ ਮੈਂ ਬਾਹਰ ਆ ਕੇ ਡਿੱਗਿਆ। ਕਹਿੰਦਾ ਤੇ ਕਹਿੰਦਾ ਜਿਸ ਪਾਸਿਓਂ ਮੈਨੂੰ ਦਿਖਿਆ ਕਿ ਮੈਨੂੰ ਲੱਗਿਆ, ਪਹਿਲਾਂ ਇੱਕ ਵਾਰ ਮੈਨੂੰ ਲੱਗਿਆ ਕਿ ਮੈਂ ਵੀ ਨਾਲ ਹੀ ਮਰ ਗਿਆ। ਮੇਰੇ ਸਾਹਮਣੇ ਕਹਿੰਦਾ ਅੰਕਲ ਆਂਟੀ ਸੜ ਰਹੇ ਸੀ, ਕਰੂ ਮੈਂਬਰ ਸੜ ਰਹੇ ਸੀ, ਤੇ ਕਹਿੰਦਾ ਮੈਨੂੰ ਲੱਗਿਆ ਕਿ ਉੱਪਰੋਂ ਅੱਗ ਲੱਗੀ ਦਿਖਦੀ ਆ ਰਹੀ ਸੀ ਮੈਨੂੰ, ਤੇ ਕਹਿੰਦਾ ਮੈਨੂੰ ਲੱਗਿਆ ਕਿ ਮੈਂ ਵੀ ਮਰ ਰਿਹਾ। ਤੇ ਪਰ ਬਾਹਰ ਆ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਜਿੰਦਾ ਹੈ। ਤੇ ਉਸ ਤੋਂ ਬਾਅਦ ਕਹਿੰਦਾ ਕਿ ਮੈਨੂੰ ਲੱਗਿਆ ਕਿ ਮੈਂ ਨਿਕਲ ਕੇ ਜਾ ਸਕਦਾ ਇੱਥੋਂ। ਤੇ ਕਹਿੰਦਾ ਮੈਂ ਨਿਕਲ ਕੇ ਉੱਠ ਕੇ ਤੁਰ ਕੇ ਆਇਆ, ਉਹ ਖੁਦ ਤੁਰ ਕੇ ਆਇਆ ਉਸ ਤੰਤਰ ਚੋਂ, ਸਾਰੇ ਭਿਆਨਕ ਮੰਜ਼ਰ ਤੋਂ। ਤੇ ਉਹ ਕਹਿੰਦਾ ਕਿ ਮੈਨੂੰ ਲੱਗਦਾ ਕਿ ਜਿਹੜੇ ਪਾਸੇ ਮੈਂ ਡਿੱਗਿਆ ਉਹ ਕੋਈ ਖਾਲੀ ਖੁੰਝਾ ਸੀ ਉਸ ਬਿਲਡਿੰਗ ਦਾ ਜਿੱਥੋਂ ਨਿਕਲਿਆ ਜਾ ਸਕਦਾ ਸੀ। ਬਾਕੀਆਂ ਦੇ ਮੂਹਰੇ ਕਹਿੰਦਾ ਹੋਰ ਵੀ ਨਿਕਲ ਸਕਦੇ ਸੀ, ਪਰ ਕਹਿੰਦਾ ਸ਼ਾਇਦ ਉਹ ਕੰਧ ਆ ਗਈ ਸੀ ਉਹਨਾਂ ਦੇ ਮੂਹਰੇ, ਉਹਨਾਂ ਨੂੰ ਨਿਕਲਣ ਨੂੰ ਥਾਂ ਹੀ ਨਹੀਂ ਮਿਲਿਆ। ਤੇ ਉਹ ਕਹਿੰਦਾ ਮੇਰਾ ਇਹ ਅੰਦਾਜ਼ਾ, ਪਰ ਮੈਨੂੰ ਕੁਝ ਵੀ ਸਮਝ ਨਹੀਂ ਹੈ ਕਿ ਉਸ ਸਮੇਂ ਕਿਵੇਂ ਕੀ ਵਾਪਰਿਆ ਕੀ ਨਹੀਂ। ਬਸ ਮੈਨੂੰ ਇੰਨਾ ਪਤਾ ਕਿ ਮੈਂ ਬਾਹਰ ਡਿੱਗਿਆ ਤੇ ਮੈਂ ਉੱਠ ਕੇ ਤੁਰ ਪਿਆ। ਤੇ ਹੁਣ ਉਸ ਦਾ ਡੀਡੀ ਨੇ ਵੀ ਬਿਆਨ ਲਿਆ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨਾਲ ਸਵਾਲ ਜਵਾਬ ਕੀਤੇ ਨੇ 5-6 ਮਿੰਟ। ਤੇ ਮੈਨੂੰ ਲੱਗਦਾ ਕਿ ਉਹ ਇਸ ਕਹਾਣੀ ਨੂੰ ਸੁਣਾ ਕੇ ਕਿਤੇ ਪਾਕਿ ਵਰਗੀ ਸਥਿਤੀ 'ਚ ਨਾ ਹੋ ਜਾਵੇ। ਸਹੀ ਹੈ, ਕਿਉਂਕਿ ਤਾਂ ਤਕਨੀਕੀ ਧਿਰਾਂ, ਹਾਦਸੇ ਨੂੰ ਸਮਝਣ ਵਾਲੀਆਂ ਧਿਰਾਂ, ਮੈਡੀਕਲ ਧਿਰਾਂ, ਹੈ ਨਾ, ਜਾਂਚ ਏਜੰਸੀਆਂ, ਹੈ ਨਾ, ਫਿਰ ਰਿਸ਼ਤੇਦਾਰ, ਸਾਕ ਸੰਬੰਧੀ, ਉਹਨੂੰ ਮੈਨੂੰ ਲੱਗਦਾ ਇਹੀ ਕਿਤੇ ਨਾ ਕਿਤੇ ਇੱਕ ਦਿਨ ਅਜਿਹਾ ਲੱਗਣ ਲੱਗ ਜਾਣਾ ਆਮ ਜੀਵਨ 'ਚ ਜਾਂਦਿਆਂ ਵੀ, ਕਿ ਕੋਈ ਵੀ ਜਿਹੜਾ ਉਹਨੂੰ ਸਵਾਲ ਕਰੂਗਾ ਕਿ ਵੀ ਜਿਵੇਂ ਇਹ ਪੁੱਛ ਰਿਹਾ ਕਿ ਤੂੰ ਕਿਉਂ ਬਚਿਆ। ਹਾਂਜੀ ਹੈ ਨਾ, ਜਾਂ ਉਹਨੂੰ ਹਰ ਅੱਖ ਆਪਣੇ ਕਦੇ ਉੱਠਦੀ ਲੱਗੂਗੀ ਕਿ ਉਹੀ ਕਹਿ ਰਹੀ ਹੈ ਕਿ ਲੈ ਆਹ ਬਚ ਗਿਆ, ਦੇਖ ਲਾ ਬਾਕੀ ਨਾਲ ਦੇ ਇੰਨੇ ਮਾਰੇ ਗਏ, ਮਤਲਬ, ਹੈ ਨਾ ਪੱਕੀ ਅਸਰ ਹੋਊ। ਇਸ ਲਈ 241 ਬੰਦੇ ਮਾਰੇ ਜਾਣ ਤੇ ਬਚ ਜਾਵੇ, ਕਈ ਵਾਰ ਉਹਦੇ ਉੱਤੇ ਉਲਟਾ ਅਸਰ ਵੀ ਹੁੰਦਾ, ਤੇ ਕਈ ਵਾਰ ਬੰਦਾ ਇਹ 'ਚੋਂ ਯੋਧਾ ਬਣ ਕੇ ਵੀ ਆ ਜਾਂਦਾ ਕਿ ਮੇਰੇ ਤੇ ਕੈਸੀ ਕੁਦਰਤ ਦੀ ਮਿਹਰਬਾਨੀ ਹੈ ਨਾ। ਸੋ ਪਰ ਇਹਦਾ ਮਤਲਬ ਬਾਕੀਆਂ ਤੇ ਫਿਰ ਕਰੋਪੀ ਥੋੜਾ, ਇਹ ਤਾਂ ਇੱਕ ਹਾਦਸਾ ਸੀ, ਹਾਦਸੇ 'ਚੋਂ ਇਹ ਬਚ ਨਿਕਲਿਆ, ਪਰ ਹੁਣ ਉਸ ਨੂੰ ਅਜੇ ਤੱਕ ਵੀ ਵਿਸ਼ਵਾਸ ਨਹੀਂ ਹੋ ਰਿਹਾ ਉਹ ਹਸਪਤਾਲ 'ਚ ਜਿਹੜੇ ਇਲਾਜ ਹੈ ਕਿ ਮੈਂ ਬਚਿਆ ਕਿਵੇਂ। ਤੇ ਉਹਦੇ ਨਾਲ ਬਕਾਇਦਾ ਤੌਰ ਤੇ ਸਾਰਿਆਂ ਨੇ ਗੱਲਬਾਤ ਵੀ ਕੀਤੀ ਹੈ, ਮੁਲਾਕਾਤ ਵੀ ਉਹਦੇ ਚੈਨਲਾਂ ਤੇ ਵੀ ਚੱਲ ਰਹੀ ਆ। ਸੋ ਪਰ ਅਜੇ ਉਹਦਾ ਨੋਰਮਲ ਹੋਣ ਨੂੰ ਟਾਈਮ ਲੱਗੂਗਾ, ਤੇ ਪਰ ਨੋਰਮਲ ਹੋਣ ਤੋਂ ਬਾਅਦ ਵੀ ਤਮਾਮ ਜ਼ਿੰਦਗੀ ਉਹਦਾ ਇਹ ਹਾਦਸਾ ਸਾਥ ਨਹੀਂ ਛੱਡੂਗਾ। ਜੀ ਬਿਲਕੁਲ। ਤੇ ਸ਼ਰਮਾ ਜੀ, ਜਿਵੇਂ ਇਹ ਹਾਦਸਾ ਵਾਪਰਿਆ ਤਾਂ
ਜਿਹੜੇ ਲੋਕਾਂ ਨੇ ਫਲਾਈਟਸ ਫੜਨੀਆਂ ਸੀਗੀਆਂ ਜਾਂ ਜਿਹੜੇ ਫਲਾਈਟਾਂ ਦੇ ਵਿੱਚ ਸੀਗੇ ਜਾਂ ਜਿਹੜੇ ਜਿਨ੍ਹਾਂ ਨੇ ਕਨੈਕਟਿੰਗ ਫਲਾਈਟ ਸੀਗੀਆਂ, ਜਿਵੇਂ ਜਿਵੇਂ ਖਬਰ ਦੁਨੀਆ ਦੇ ਵਿੱਚ ਗਈ, ਉਵੇਂ ਉਵੇਂ ਸਾਰਿਆਂ ਨੂੰ ਇਹ ਧੜਕੂ ਲੱਗਿਆ ਵੀ ਕਿਤੇ ਇਹ ਅਣਹੋਣੀ ਉਹਨਾਂ ਦੇ ਨਾਲ ਨਾ ਵਾਪਰ ਜਾਵੇ। ਉਸ ਤੋਂ ਬਾਅਦ ਵੀ ਕਹਿੰਦੇ ਪਤਾ ਨਹੀਂ ਕਿਵੇਂ ਇਹ ਸਿਸਟਮ ਨੂੰ ਸੰਭਾਲ ਰਹੇ ਨੇ ਜਾਂ ਕਿਵੇਂ ਚਲਾ ਰਹੇ ਨੇ, 2 ਐਮਰਜੈਂਸੀ ਲੈਂਡਿੰਗ ਹੋਈਆਂ ਨੇ ਜੀ, ਥਾਈਲੈਂਡ ਦੇ ਵਿੱਚ ਤੇ ਪੰਜਾਬ ਦੇ ਵਿੱਚ, ਤੇ ਜਿੱਥੇ ਵੀ ਹੋਈਆਂ ਹੋਣਗੀਆਂ ਲੋਕ ਕਿਹੜੇ ਮਾਨਸਿਕਤਾ ਚੋਂ ਲੰਘੇ ਹੋਣਗੇ ਉਹ ਉਹੀ ਅੰਦਾਜ਼ਾ ਲਾ ਸਕਦੇ ਆ ਜੀ। ਪ੍ਰਵੀਨ ਜੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਜਦੋਂ ਅਜਿਹਾ ਹਾਦਸਾ ਵਾਪਰਦਾ ਹੈ ਹਾਂਜੀ। ਤਾਂ ਤੁਰੰਤ ਉਸ ਹਾਦਸੇ ਦੀ ਜਾਣਕਾਰੀ ਤੋਂ ਬਾਅਦ ਜਿਨ੍ਹਾਂ ਨੇ ਉਸੇ ਸਿਸਟਮ ਚੋਂ ਨਿਕਲਣਾ ਹੈ, ਜਿਨ੍ਹਾਂ ਨੇ ਉਸੇ ਤਰ੍ਹਾਂ ਫਲਾਈਟ ਫੜਨੀ ਹੈ, ਉਸੇ ਤਰ੍ਹਾਂ ਉਡਾਨ ਭਰਨੀ ਹੈ, ਉਸੇ ਤਰ੍ਹਾਂ ਉਤਰਨਾ ਹੈ, ਚੜ੍ਹਨਾ ਹੈ, ਉਹਨਾਂ ਦੇ ਮਨਾਂ ਦੇ ਉੱਤੇ ਵੀ ਇੱਕ ਭੈ ਦੀ ਵੱਖਰੀ ਪਰਤ ਹੁੰਦੀ ਹੈ। ਤੇ ਜਿਹੜੇ ਉਹਨਾਂ ਦੇ ਸਾਕ ਸੰਬੰਧੀ ਰਿਸ਼ਤੇਦਾਰ ਮਿੱਤਰ ਜਿਨ੍ਹਾਂ ਨੂੰ ਪਤਾ ਹੈ ਕਿ ਸਾਡਾ ਘਰ ਦਾ ਜੀ ਹੁਣ ਹਵਾ 'ਚ ਹੈ, ਉਹਨਾਂ ਦੇ ਉੱਤੇ ਵੀ ਬਾਰ-ਬਾਰ ਇਹੀ ਡਰ ਰਹਿੰਦਾ ਕਿ ਫਿਰ ਉਵੇਂ ਨਾ ਹੋ ਜਾਵੇ, ਹੁਣ ਇਹਨਾਂ ਨਾਲ ਨਾ ਹੋ ਜਾਵੇ। ਖਾਸ ਕਰਕੇ ਆਪਾਂ ਜਦੋਂ ਫਲਾਈਟ ਹਵਾ 'ਚ ਹੁੰਦੀ ਹੈ ਤਾਂ ਕਈ ਵਾਰ ਅਕਸਰ ਬੱਦਲਾਂ ਦੇ ਵਿੱਚ ਜਾ ਕੇ ਉਹ ਥੋੜੇ ਡਿੱਕੇ ਡੋਲੇ ਖਾਣ ਲੱਗਦੀ ਹੈ ਜਿਵੇਂ, ਤਾਂ ਜਿੱਦਾਂ ਵੀ ਉਹ ਝਟਕਾ ਆਉਂਦਾ ਹੋਊਗਾ ਹੁਣ ਐਂ ਲੱਗਦਾ ਹੋਊਗਾ ਕਿ ਲੈ ਵੀ ਫਿਰ ਸਾਡੇ ਨਾਲ ਵੀ ਕੁਛ ਹੋਣ ਲੱਗਿਆ। ਸੋ ਬਿਲਕੁਲ 2 ਘਟਨਾਵਾਂ ਕੱਲ ਇੱਕਦਮ ਚਰਚਾ 'ਚ ਆਈਆਂ, ਔਰ ਇਹ ਆਮ ਤੌਰ ਤੇ ਵਰਤਾਰਾ ਹੈ ਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਫਿਰ ਉਸ ਹਾਦਸੇ ਨਾਲ ਸੰਬੰਧਿਤ ਹਰ ਛੋਟੀ ਖਬਰ ਵੀ ਨੋਟਿਸ ਤੇ ਆ ਜਾਂਦੀ ਹੈ। ਨਹੀਂ ਤਾਂ ਇਹ ਰੂਟੀਨ 'ਚ ਵੀ ਏਦਾਂ ਹੁੰਦਾ ਰਹਿੰਦਾ, ਕਈ ਵਾਰ ਨੋਟਿਸ ਨਹੀਂ ਲਈਆਂ ਜਾਂਦੀਆਂ ਉਹਨਾਂ ਗੱਲਾਂ, ਪਰ ਫਿਰ ਨੋਟਿਸ ਤੇ ਆ ਜਾਂਦੀ। ਹੋਇਆ ਕਿ ਇਹ ਏਅਰ ਇੰਡੀਆ ਦਾ ਹੀ ਜਹਾਜ਼ ਹੈ, ਠੀਕ ਹੈ, ਅੱਛਾ, ਜਿਹੜਾ ਥਾਈਲੈਂਡ ਤੋਂ ਇੰਡੀਆ ਆ ਰਿਹਾ ਸੀ। ਉਹਨੇ ਥਾਈਲੈਂਡ ਤੋਂ ਇੰਡੀਆ ਲਈ ਉਡਾਨ ਭਰਨੀ ਸੀ। ਥਾਈਲੈਂਡ ਦੇ ਪੁਕੇਟ 에ਅਰਪੋਰਟ ਤੋਂ ਦਿੱਲੀ ਦੇ ਲਈ ਏਅਰ ਇੰਡੀਆ ਦੇ ਇੱਕ ਜਹਾਜ਼ ਨੇ ਉਡਾਨ ਭਰਨੀ ਸੀ, A1 379 AI 379 ਨੇ। ਇਸ ਜਹਾਜ਼ ਨੇ ਜਦੋਂ ਫਲਾਈਟ ਲੈਣੀ ਸੀ ਤਾਂ ਇਹਦੇ ਵਿੱਚ 156 ਲੋਕ ਸਵਾਰ ਸੀ। ਜਿੱਦਾਂ ਹੀ ਥਾਈਲੈਂਡ ਦੇ ਫੁਕੇਟ 에ਅਰਪੋਰਟ ਤੋਂ ਇਹਨੇ ਮਤਲਬ ਉਡਾਨ ਭਰੀ ਤੇ ਅਜੇ ਚੰਦ ਮਿੰਟਾਂ ਦੀ ਦੂਰੀ ਤੇ ਹੀ ਗਿਆ ਸੀਗਾ ਕਿ ਜਦੇ ਮਤਲਬ ਸੂਚਨਾ ਮਿਲ ਗਈ ਉੱਥੇ ਉਹਨਾਂ ਨੂੰ ਕਿ ਇਹਦੇ ਵਿੱਚ ਬੰਬ ਹੈ। ਹੁਣ ਉਹ ਚਾਹੇ ਨਕਲੀ ਸੀ ਚਾਹੇ ਅਸਲੀ ਸੀ, ਇੱਕ ਪੈਰ ਤਾਂ ਸਾਰਾ ਕੁਝ ਹੱਥ ਪੈਰ ਫੁੱਲ ਜਾਂਦੇ। ਸੋ ਕਹਿੰਦੇ ਕਿ ਜਹਾਜ਼ ਅੰਡੇਮਾਨ ਸਾਗਰ ਦੇ ਉੱਪਰ ਇੱਕ ਵੱਡਾ ਚੱਕਰ ਲਗਾ ਕੇ ਤੁਰੰਤ ਪਲਟਿਆ, ਕਿਉਂਕਿ ਸਾਰੇ ਉਹ ਬਚਾਅ ਯੰਤਰ ਐਕਟਿਵ ਹੋ ਗਏ ਤੇ ਉਹਨਾਂ ਨੇ ਤੁਰੰਤ ਜਹਾਜ਼ ਨਾਲ ਰਾਬਤਾ ਕੀਤਾ ਤੇ ਉਹਨੂੰ ਵਾਪਸ ਮੁੜਨ ਲਈ ਕਿਹਾ, ਉਹਦੀ ਐਮਰਜੈਂਸੀ ਲੈਂਡਿੰਗ ਕਰਾਈ। 20 ਮਿੰਟ ਦੇ ਵਿੱਚ ਸਾਰੀ ਪ੍ਰਕਿਰਿਆ ਮੁਕੰਮਲ ਹੋ ਗਈ। ਸੋ ਕਿੰਨੀ ਤੇਜ਼ੀ ਹੋਏਗੀ ਕਿ ਸਾਰਾ ਕੁਝ ਜਹਾਜ਼ ਗਿਆ, ਵਾਪਸ ਵੀ ਆ ਗਿਆ, ਲੈਂਡ ਵੀ ਹੋ ਗਿਆ, ਲੋਕ ਬਾਹਰ ਵੀ ਕੱਢ ਲਏ ਸਾਰੇ। ਤੇ ਪਰਮਾਤਮਾ ਦੀ ਕਿਰਪਾ ਨਾਲ ਬਚਾ ਰਿਹਾ, ਕੁਝ ਹਾਦਸਾ ਨਹੀਂ ਵਾਪਰਿਆ, ਪਰ ਬਿਲਕੁਲ ਸਾਰਿਆਂ ਦੇ ਜ਼ਿਹਨ 'ਚ ਅਹਿਮਦਾਬਾਦ ਵਾਲੀ ਜਦੇ ਘਟਨਾ ਚੱਲ ਗਈ ਹੋਏਗੀ ਕਿ ਲੈ ਫਿਰ ਕੁਝ ਹੋਣ ਲੱਗਿਆ। ਸੋ ਇਸ ਲਈ ਉਹ ਬਚਾਅ ਹੋਇਆ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਅਪਾਚੇ ਹੈਲੀਕਾਪਟਰ ਸੀਗਾ, ਠੀਕ ਹੈ ਜੀ, 에ਅਰ ਫੋਰਸ ਦਾ ਅਪਾਚੇ ਹੈਲੀਕਾਪਟਰ ਸੀ, ਜਿਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਪਠਾਨਕੋਟ ਤੋਂ ਉਹਨੇ ਉਡਾਨ ਭਰੀ ਸੀ ਤੇ ਇਹਨੂੰ ਖੇਤਾਂ 'ਚ ਉਤਾਰਨਾ ਪੈ ਗਿਆ। ਆਰਮੀ ਦਾ ਇਹ ਜਹਾਜ਼ ਸੀਗਾ 에ਅਰ ਫੋਰਸ ਦਾ। ਤੇ ਜਦੋਂ ਐਮਰਜੈਂਸੀ ਲੈਂਡਿੰਗ ਹੋਈ ਤਾਂ ਲੋਕ ਇਕੱਠੇ ਹੋ ਗਏ ਕਿ ਲੈ ਵੀ ਕੁਝ ਹੋ ਗਿਆ, ਤੇ ਲੋਕਾਂ ਨੇ ਘੇਰਾਬੰਦੀ ਕਰ ਲਈ। ਫਿਰ ਪੁਲਿਸ ਅੰਦਰ ਪਹੁੰਚਿਆ, ਫਿਰ 에ਅਰ ਫੋਰਸ ਦੇ ਜਵਾਨ ਪਹੁੰਚ ਗਏ ਤੇ ਉਹਨਾਂ ਨੇ ਲੋਕਾਂ ਨੂੰ ਪਿੱਛੇ ਹਟਾਇਆ। ਫਿਰ ਉੱਥੇ ਘੇਰਾ ਬਣਾ ਲਿਆ, ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਉਹਦੀ ਚੈਕਿੰਗ ਹੋਈ, ਸਾਰਾ ਤਕਨੀਕੀ ਖਾਮੀ ਦੇਖੀ ਕੀ ਕਰਨਾ। 2 ਘੰਟੇ ਬਾਅਦ ਉਹ ਹੈਲੀਕਾਪਟਰ ਮੁੜ ਕੇ ਉਡਾਨ ਭਰ ਸਕਿਆ। ਠੀਕ ਹੈ ਜੀ। ਪ੍ਰਵੀਨ ਜੀ, ਮੇਰੇ ਧਿਆਨ 'ਚ ਕਿ 1 ਹਫ਼ਤਾ ਪਹਿਲਾਂ ਵੀ ਯੂਪੀ 'ਚ ਇਸੇ ਤਰ੍ਹਾਂ ਅਪਾਚੇ ਹੈਲੀਕਾਪਟਰ ਦੀ ਲੈਂਡਿੰਗ ਕਰਾਉਣੀ ਪੈ ਗਈ ਸੀ। 6 ਜੂਨ ਦੀ ਘਟਨਾ। ਸਹਾਰਨਪੁਰ ਦੇ ਵਿੱਚ 에ਅਰ ਫੋਰਸ ਦਾ ਅਪਾਚੇ ਹੈਲੀਕਾਪਟਰ ਨੂੰ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਸੀ ਤੇ ਉੱਥੇ ਵੀ ਕੋਈ ਤਕਨੀਕੀ ਖਾਮੀ ਆਈ ਸੀ। 2 ਪਾਇਲਟ ਸੀਗੇ ਉਹਦੇ ਵਿੱਚ ਉਸ ਸਮੇਂ। ਪਰ ਪੰਚਕੂਲਾ ਦੇ ਵਿੱਚ ਤਾਂ ਜਹਾਜ਼ ਕ੍ਰੈਸ਼ ਹੀ ਹੋ ਗਿਆ ਸੀਗਾ ਇਸ ਤਰ੍ਹਾਂ ਦਾ। ਮਾਰਚ ਮਹੀਨੇ ਦੀ ਗੱਲ ਹੈ। ਮਾਰਚ ਮਹੀਨੇ 'ਚ ਜਗੁਆਰ ਜਹਾਜ਼ ਸੀਗਾ ਇੱਕ, ਤੇ ਫਾਈਟਰ ਜੈਟ ਜਿਹੜਾ, ਉਹਦੇ ਵਿੱਚ ਜਿਹੜਾ ਉਹਦਾ ਪਾਇਲਟ ਸੀਗਾ ਫੌਜੀ ਜਵਾਨ, ਉਸਨੇ ਹੈ ਨਾ ਮਤਲਬ ਬਕਾਇਦਾ ਤੌਰ ਤੇ ਛਾਲ ਮਾਰੀ ਤੇ ਫਿਰ ਉਹ ਬਚਿਆ ਤੇ ਫਿਰ ਜੰਗਲਾਂ 'ਚ ਜਾ ਕੇ ਉੱਧਰ ਟਕਰਾਇਆ ਤੇ ਉਸ ਤੋਂ ਬਾਅਦ ਖਤਮ ਹੋ ਗਿਆ, ਕ੍ਰੈਸ਼ ਹੋ ਗਿਆ। ਸੋ ਇਸ ਲਈ ਇਹ ਫਿਰ ਸਾਰੀਆਂ ਘਟਨਾਵਾਂ ਤੁਹਾਡੀਆਂ ਮੁੜ ਕੇ ਉਵੇਂ ਤਾਜ਼ੀਆਂ ਹੋ ਜਾਂਦੀਆਂ, ਤੁਹਾਡੇ ਸਾਹਮਣੇ ਆ ਜਾਂਦੀਆਂ ਜਦੋਂ ਅਜਿਹਾ ਕੁਝ ਵਾਪਰਦਾ। ਸੋ ਕਾਫੀ ਮਤਲਬ ਆਹ 2 ਘਟਨਾਵਾਂ ਨੇ ਇੱਕ ਵਾਰ ਸਭ ਦਾ ਧਿਆਨ ਖਿੱਚਿਆ। ਤੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਦੋਂ ਅਜਿਹਾ ਕੋਈ ਵੱਡਾ ਹਾਦਸਾ ਵਾਪਰਦਾ ਤਾਂ ਉਸ ਤੋਂ ਬਾਅਦ ਕੁਝ ਪਲਾਂ ਲਈ, ਕੁਝ ਸਮੇਂ ਲਈ, ਕੁਝ ਦਿਨਾਂ ਲਈ ਉਹਦਾ ਅਸਰ ਰਹਿੰਦਾ ਤੇ ਉਹ ਧਿਆਨ ਰਹਿੰਦਾ। ਜਦੋਂ ਕਿ ਜ਼ਿੰਦਗੀ ਉਵੇਂ ਲਈ ਤੇ ਚੱਲ ਪਈ ਹੈ, ਮੁੜ ਕੇ ਚਲਦੀ ਸਾਰਾ ਕੁਝ ਤੁਰ ਪਿਆ, ਉਸੇ ਤਰ੍ਹਾਂ ਉਡਾਨਾਂ ਹੋ ਰਹੀਆਂ ਨੇ, ਸਾਰਾ ਕੁਝ ਹੋ ਰਿਹਾ ਹੈ ਨਾ, ਪਰ ਕੁਝ ਸਮੇਂ ਲਈ ਤੁਹਾਡੇ ਅੰਦਰੋਂ ਭੈ ਰਹੂਗਾ। ਮਤਲਬ ਆਪਾਂ ਇਹ ਵੀ ਕਹਿ ਕੇ ਦੇਖੋ, ਆਪਣਾ ਭੈ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣਾ ਖਿਆਲ ਰੱਖੀ। ਜਦੋਂ ਕਿ ਉੱਥੇ ਯਾਤਰੂ ਦੇ ਹੱਥ ਬਸ ਕੁਝ ਨਹੀਂ ਹੁੰਦਾ, ਬਿਲਕੁਲ ਸਹੀ। ਤਾਂ ਵੀ ਆਪਾਂ ਇਹ ਕਹਿੰਦੇ ਕੋਈ ਨਾ, ਤੂੰ ਆਪਣਾ ਧਿਆਨ ਰੱਖੀ, ਹੈ ਨਾ। ਸੋ ਇਸ ਲਈ ਸਭ ਦਾ ਹੀ ਧਿਆਨ ਰੱਖੇ, ਕੁਦਰਤ ਕਾਇਨਾਤ ਸਭ ਠੀਕ ਹੈ।
ਜੀ ਬਿਲਕੁਲ। ਮੈਨੂੰ ਉਹ ਗੱਲ ਤੁਹਾਡੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਤੁਸੀਂ ਕਿਹਾ ਸੀ, ਇੱਕ ਵਾਰੀ ਆਪਾਂ ਗੱਲਬਾਤ ਕਰ ਰਹੇ ਸੀ ਹਾਦਸਿਆਂ ਦੇ ਬਾਰੇ। ਤੁਸੀਂ ਕਿਹਾ ਸੀਗਾ ਵੀ ਜਦੋਂ ਆਪਾਂ ਹਾਦਸੇ ਕੋਲੋਂ ਲੰਘਦੇ ਹਾਂ ਨਾ ਸੜਕ ਦੇ ਉੱਤੇ, ਤੇ ਆਪਾਂ ਕੁਛ ਮਿੰਟਾਂ ਲਈ ਉਹਨੂੰ ਯਾਦ ਰੱਖਦੇ ਹਾਂ ਆਪਦੇ ਜ਼ਹਿਨ ਦੇ ਵਿੱਚ ਕਿ ਯਾਰ ਬਹੁਤ ਮਾੜਾ ਹੋਇਆ। ਆਪਾਂ ਜਦੋਂ ਫਿਰ ਵੀ ਅਗਲੇ ਦਿਨ ਲੰਘਦੇ ਹਾਂ ਤੇ ਆਪਾਂ ਕਹਿੰਦੇ ਯਾਰ ਇੱਥੇ ਆਹ ਚੀਜ਼ ਵਾਪਰੀ ਸੀ, ਤੇ ਉਹਨੂੰ ਯਾਦ ਰੱਖਦੇ। ਫਿਰ ਆਪਾਂ ਕੁਛ ਸਕਿੰਟਾਂ ਬਾਅਦ ਉਵੇਂ ਹਾਲਾਤਾਂ ਦੇ ਵਿੱਚ ਉਵੇਂ ਗੱਡੀ ਭਜਾ ਲੈਂਦੇ ਹਾਂ, ਉਵੇਂ ਸਾਰਾ ਕੁਛ ਕਰ ਲੈਂਦੇ ਹਾਂ। ਨਿੱਕੇ ਹੁੰਦੇ ਜਦੋਂ ਖੇਤ ਜਾਂਦੇ ਸੀਗੇ ਨਾ, ਤੇ ਜੇ ਸੱਪ ਮਿਲ ਜਾਣਾ, ਟੱਕਰ ਜਾਣਾ ਕਿਤੇ, ਤੇ ਕਿੰਨੇ ਦਿਨ ਉਧਰੋਂ ਦੀ ਨਾ ਲੰਘਣਾ, ਉਹ ਕਿਹੜਾ ਹੁਣ ਉੱਥੇ ਬੈਠਾ ਹੋਊਗਾ। ਹਾਂ, ਤੇ ਪਰ ਫਿਰ ਵੀ ਉਹ ਇੱਕ ਤੁਹਾਡੇ ਮਨ ਦੇ ਉੱਤੇ, ਤੁਹਾਡੇ ਜ਼ਹਿਨ ਦੇ ਮਨ ਉੱਤੇ ਅਸਰ ਜ਼ਰੂਰ ਛੱਡਦੀ ਹੈ ਗੱਲ। ਜੀ। ਤੇ ਜਾਂਦੇ-ਜਾਂਦੇ ਗੱਲ ਕਰੀਏ ਸ਼ਰਮਾ ਜੀ, ਗਰਮੀ ਦੇ ਬਾਰੇ, ਲੂ ਦਾ ਅਲਰਟ ਜਾਰੀ ਹੋ ਗਿਆ ਜੀ, ਤੇ ਗਰਮੀ ਦਾ ਕਹਿਰ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਉਹ ਲਗਾਤਾਰ ਜਾਰੀ ਹੈ ਜੀ। ਪ੍ਰਵੀਨ ਜੀ ਬਿਲਕੁਲ, ਪੰਜਾਬ ਦੇ ਵਿੱਚ ਵੀ, ਸਮੁੱਚੇ ਉੱਤਰੀ ਭਾਰਤ ਦੇ ਵਿੱਚ ਵੀ ਗਰਮੀ ਦਾ ਕਹਿਰ ਜ਼ਬਰਦਸਤ ਹੈ। ਜੀ, ਜੀ। 46 ਡਿਗਰੀ 47 ਡਿਗਰੀ ਤਾਪਮਾਨ ਜਾ ਰਿਹਾ। ਜਿਵੇਂ ਇੱਕ ਦਿਨ ਤਾਂ ਆਪਾਂ ਗੱਲ ਕਰ ਰਹੇ ਸੀ ਕਿ ਬਠਿੰਡਾ ਸਭ ਤੋਂ ਉੱਪਰ ਚਲਾ ਗਿਆ ਸੀ, 47.8 ਦੇ ਨੇੜੇ ਤੇੜੇ। ਔਰ ਇਹ ਲਗਭਗ 13 ਸਾਲਾਂ ਬਾਅਦ ਅਜਿਹੀ ਮਤਲਬ ਦਿਨ ਵਾਪਰਿਆ ਸੀ ਪੰਜਾਬ ਦੇ ਵਿੱਚ। 2012 ਚ ਅੰਮ੍ਰਿਤਸਰ 47.8 ਡਿਗਰੀ ਦੇ ਨੇੜੇ ਤੇੜੇ ਗਿਆ ਸੀ, ਜਦੋਂ ਹੁਣ ਫਿਰ ਇੱਕ ਵਾਰ ਇਹ ਗਿਆ ਬਠਿੰਡਾ। ਤੇ ਹੁਣ ਵੀ 46 ਡਿਗਰੀ ਤਾਪਮਾਨ ਚੱਲ ਰਿਹਾ ਜੀ ਅੰਮ੍ਰਿਤਸਰ ਚ, ਜਾਂ ਇੱਧਰ ਬਠਿੰਡੇ ਵਾਲੀ ਸਾਈਡ, ਇੱਥੋਂ ਤੱਕ ਕਿ ਗੰਗਾ ਨਗਰ, ਹਿਸਾਰ, ਸਰਸਾ ਤਾਂ ਇਹ ਤੋਂ ਵੀ ਉੱਪਰ ਚੱਲ ਰਹੇ ਨੇ। ਸੋ ਗਰਮੀ ਦਾ ਕਹਿਰ ਪੂਰਾ ਜਾਰੀ ਹੈ। ਲੂ ਦਾ ਅਲਰਟ ਜਾਰੀ ਹੋਇਆ। ਲਗਭਗ 8 ਜ਼ਿਲ੍ਹਿਆਂ ਨੂੰ ਤਾਂ ਹਦਾਇਤ ਕਰ ਦਿੱਤੀ ਗਈ ਹੈ ਕਿ ਤੁਸੀਂ ਵੀ ਸੁਚੇਤ ਰਹੋ। ਔਰ ਸਲਾਹ ਦਿੱਤੀ ਜਾ ਰਹੀ ਹੈ ਮੈਡੀਕਲ ਮਾਹਿਰਾਂ ਦੀ ਕਿ ਕੋਸ਼ਿਸ਼ ਕਰੋ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਜੇ ਖੁੱਲੀ ਧੁੱਪ 'ਚ ਨਾ ਨਿਕਲੋ ਜਿੰਨਾ ਬਚ ਸਕੇ। ਪਰ ਜਿਨ੍ਹਾਂ ਨੇ ਹੱਡੀ ਮਿਹਨਤ ਕਰਕੇ ਘਰ ਚਲਾਉਣੇ ਜੀ, ਉਹ ਕਿੱਥੇ ਰੁਕ ਸਕਦੇ ਫਿਰ, ਹੈ ਨਾ। ਕਿਤੇ ਨਾ ਕਿਤੇ ਜਾਣਾ ਪੈਂਦਾ, ਨਿਕਲਣਾ ਪੈਂਦਾ, ਕਰਨਾ ਪੈਂਦਾ। ਪਰ ਇਸ ਲੂ ਤੋਂ ਬਚਣ ਦੇ ਲਈ, ਸਿਰ ਢੱਕ ਕੇ ਰੱਖਣ ਲਈ, ਜ਼ਿਆਦਾਤਰ ਤਰਲ ਪਦਾਰਥ ਪੀਣ ਲਈ, ਹੈ ਨਾ, ਉਹੀ ਜਿਹੀਆਂ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ। ਔਰ ਇਸ ਮੌਕੇ 46.8 ਡਿਗਰੀ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ, ਹੈ ਨਾ। ਤੇ ਇਹ ਬੇਸ਼ੱਕ ਲੰਘੇ ਕੱਲ੍ਹ ਨਾਲੋਂ ਕਹਿੰਦੇ ਕਿ 0.1 ਘੱਟ ਸੀਗਾ, ਪਰ ਔਸਤਨ 5 ਡਿਗਰੀ ਜ਼ਿਆਦਾ। ਤੇ ਫਿਰ ਜਦੋਂ ਇਹ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਸਾਡਾ ਗਰਮੀ ਨੂੰ ਨਾਪਣ ਦਾ ਫਾਰਮੂਲਾ ਹੀ ਇਹੀ ਹੈ ਕਿ ਜੇ ਤਪਸ਼ ਵੱਧ ਗਈ ਤਾਂ ਬਿਜਲੀ ਦੀ ਖਪਤ ਵੱਧ ਗਈ। ਤੇ ਬਿਜਲੀ ਦੀ ਖਪਤ 16,836 ਮੈਗਾਵਾਟ ਤੱਕ ਚਲੀ ਗਈ ਸੀ ਬੁੱਧਵਾਰ ਨੂੰ, ਪ੍ਰਵੀਨ ਜੀ। ਅੱਛਾ, ਠੀਕ ਆ। ਤੇ ਆਪਾਂ ਜਿਸ ਦਿਨ ਗੱਲ ਕਰ ਰਹੇ ਸੀ ਉਸ ਦਿਨ 16,200 ਸਮਥਿੰਗ ਕੁਝ ਸੀਗੀ, ਪਰ ਬੁੱਧਵਾਰ ਨੂੰ 16,836 ਗਈ। ਔਰ ਪਾਵਰਕੌਮ ਦੀ ਸਮਰੱਥਾ 16,900 ਹੀ ਹੈ। ਪੀਕ ਤੇ ਜਮ ਬਿਲਕੁਲ। ਤੇ ਅਗਲੇ ਦਿਨ ਥੋੜੀ ਘਟੀ ਤੇ 16,300 ਤੇ ਆਈ, ਠੀਕ ਹੈ, ਤਾਂ ਥੋੜੀ ਜਿਹੀ ਰਾਹਤ ਆਈ। ਪਰ ਅਸਲ ਸਥਿਤੀ ਤਾਂ ਇਹ ਹੈ ਕਿ ਇਹ ਸਾਰਿਆਂ ਦੇ ਲਈ ਹੁਣ ਅਣਐਲਾਨੇ ਕੱਟ ਥੋੜੇ ਲਾਏ ਜਾ ਰਹੇ ਨੇ ਬਿਨਾਂ ਦੱਸੀ। ਕਹਿੰਦੇ ਕਿ ਘੰਟੇ ਲਈ ਬੰਦ ਕਰ ਦਿਓ, ਘੰਟੇ ਲਈ ਬੰਦ ਕਰ ਦਿਓ, ਕਦੇ ਆਹ ਸ਼ਹਿਰ 'ਚ ਕਰ ਦਿਓ, ਕਦੇ ਉਹ ਸ਼ਹਿਰ 'ਚ ਕਰ ਦਿਓ, ਪਿੰਡ 'ਚ ਕਰ ਦਿਓ, ਖਰਾਬੀ ਆ ਗਈ ਜੀ, ਠੀਕ ਕਰ ਰਹੇ ਹਾਂ ਜੀ, ਪਿੱਛੋਂ ਫਿਊਜ਼ ਉੱਡ ਗਿਆ ਜੀ, ਇਹੋ ਜਿਹੇ ਅੰਨੇ ਬਹਾਨਿਆਂ ਨਾਲ, ਹੈ ਨਾ। ਕਿਉਂਕਿ ਅੱਜ ਕੱਲ੍ਹ WhatsApp ਗਰੁੱਪ ਬਣੇ, ਉਹਦੇ 'ਚ ਜਾਣਕਾਰੀ ਨਾਲ ਹੀ ਆਉਂਦੀ ਰਹਿੰਦੀ ਹੈ ਕਿ ਕੀ ਹੋਇਆ ਕੀ ਨਹੀਂ। ਪਰ ਜੇਕਰ ਇਹ ਸਥਿਤੀ 2 ਦਿਨ ਹੋਰ ਬਣੀ ਰਹੀ ਤਾਂ ਫਿਰ ਇਹਦਾ ਮਤਲਬ ਐਲਾਨੇ ਹੋਏ ਕੱਟ ਲੱਗਣੇ ਸ਼ੁਰੂ ਹੋ ਜਾਣੇ। ਹਾਂ, ਪਰ ਮੌਸਮ ਵਿਭਾਗ ਦੀ ਜਾਣਕਾਰੀ ਸੀ ਕਿ ਅੱਜ ਤੋਂ ਮਤਲਬ ਸਾਡੇ ਜਿਵੇਂ 14 ਤਰੀਕ ਤੋਂ ਉਰੇ 14 ਤਰੀਕ ਸਵੇਰ ਆ, ਕਿ ਹੁਣ ਤੋਂ 14, 15, 16 ਇਹਨਾਂ 3 ਦਿਨਾਂ 'ਚ ਮੌਸਮ ਥੋੜੀ ਤਬਦੀਲੀ ਆ ਸਕਦੀ ਆ। ਹਨੇਰੀ, ਝੱਖੜ, ਤੂਫਾਨ ਆ ਸਕਦਾ, ਕਿਤੇ ਕਿਣਮਣਕਾਣੀ ਹੋ ਸਕਦੀ ਹੈ। ਸੋ ਉਹਦੇ ਨਾਲ ਥੋੜਾ ਜਿਹਾ ਕਿਤੇ ਰਾਹਤ ਦਾ ਚਾਂਸ ਹੈਗੇ ਨੇ। ਕੁਝ ਮੋਟਰਾਂ ਘੱਟ ਚੱਲ ਜਾਣ, ਜੇ ਕੁਛ ਏਦਾਂ ਕੁਛ ਹੋ ਜਾਵੇ, ਹੈ ਨਾ, ਜੇ ਕਿਤੇ ਕਣੀਆਂ ਡਿੱਗ ਜਾਣ, ਤੇ ਫਿਰ ਉਹਦੇ ਨਾਲ ਥੋੜੀ ਜਿਹੀ ਬਿਜਲੀ ਦੀ ਖਪਤ ਜਾਂ AC ਥੋੜਾ ਕਿਤੇ ਘੱਟ ਚੱਲ ਜਾਵੇ। ਪਰ ਕੱਲ ਰਾਤ ਹੀ ਮੌਸਮ ਨੇ ਕਰਵਟ ਲੈ ਲਈ ਸੀ ਥੋੜੀ ਬਹੁਤ, ਖਾਸ ਕਰ ਰੋਪੜ ਵਾਲੇ ਪਹਾੜੀ ਖੇਤਰ ਦੇ ਵਿੱਚ, ਸਾਰੇ ਨੈਣਾ ਦੇ ਆਪਣਾ ਨੰਗਲ, ਅਨੰਦਪੁਰ ਸਾਹਿਬ, ਉਸ ਨੈਣ ਦੇਵੀ ਵਾਲੇ ਖੇਤਰ ਦੇ ਨਾਲ ਲੱਗਦੇ ਖੇਤਰਾਂ 'ਚ, ਫਿਰ ਇਸੇ ਤਰ੍ਹਾਂ ਹੁਸ਼ਿਆਰਪੁਰ, ਗੜ੍ਹਸ਼ੰਕਰ ਵਾਲੇ ਪਹਾੜੀ ਖੇਤਰਾਂ 'ਚ ਥੋੜੀ ਜਿਹੀ ਮੌਸਮ ਨੇ ਤਬਦੀਲੀ ਲਈ। ਉੱਧਰ ਹਵਾ, ਹਨੇਰੀ ਤੇ ਇਹਦਾ ਅਸਾਰ ਹੋਇਆ, ਜਿਹਦੇ ਕਾਰਨ ਥੋੜੀ ਜਿਹੀ ਬਿਜਲੀ ਦੀ ਖਪਤ ਘਟੀ ਹੋਏਗੀ। ਪਰ ਗਰਮੀ ਦਾ ਪ੍ਰਕੋਪ ਅਜੇ ਜਾਰੀ ਹੈ ਜੀ, ਉਸੇ ਤਰ੍ਹਾਂ ਕਹਿਰ ਦੀ ਗਰਮੀ ਹੈ। ਤੇ ਕਿਹਾ ਜਾ ਰਿਹਾ ਕਿ 8 ਜ਼ਿਲ੍ਹਿਆਂ 'ਚ ਲੂ ਦਾ ਅਲਰਟ ਹੈ, ਇਸ ਲਈ ਸੁਚੇਤ ਰਹੋ। ਹਾਂਜੀ, ਬਿਲਕੁਲ। ਤੁਸੀਂ ਜ਼ਿਕਰ ਕਰ ਰਹੇ ਸੀ ਸ਼ਰਮਾ ਜੀ ਮੈਡੀਕਲ ਮਾਹਰਾਂ ਦਾ, ਤੇ ਮੈਨੂੰ ਗੱਲ ਯਾਦ ਆਈ, ਕਹਿੰਦੇ ਸੁਪਨੇ ਵਿੱਚ ਵੀ ਨਹੀਂ ਦੇਖੇ ਜਿਹੜੇ ਰੰਗ ਦਿਖਾ ਜਾਂਦੀ ਹੈ, ਤੂੰ ਕੀ ਜਾਣੇ ਯਾਰ ਅਮੀਰਾ, ਰੋਟੀ ਬੰਦਾ ਖਾ ਜਾਂਦੀ ਹੈ। ਬਹੁਤ ਸਾਰੇ ਲੋਕ ਹੋਣਗੇ ਜਿਹੜੇ ਬਚਾ ਰੱਖ ਲੈਣਗੇ ਆਪਣਾ ਸ਼ਰਮਾ ਜੀ, ਪਰ ਉਹਨਾਂ ਲੋਕਾਂ ਦਾ ਵੀ ਸਾਨੂੰ, ਉਹ ਵੀ ਸਾਡੇ ਵਿੱਚੋਂ ਹੀ ਨੇ, ਸਾਡੇ ਨਾਲ ਦੇ ਹੀ ਨੇ, ਜਿਹੜੇ ਸਵੇਰੇ ਵਿਲਕਦੇ ਬਾਲਾਂ ਨੂੰ ਛੱਡ ਕੇ ਤੇ ਆਪਦੀ ਕਿਰਤ ਰੋਜ਼ੀ ਰੋਟੀ ਕਮਾਉਣ ਜਾਂਦੇ ਨੇ, ਤੇ ਸ਼ਾਮ ਲਈ ਉਹਨਾਂ ਦੇ ਮੂੰਹ ਦੇ ਵਿੱਚ ਕੋਈ ਚੋਗਾ ਪਾਉਣ ਖਾਤਰ ਵਾਪਸ ਘਰਾਂ ਨੂੰ ਪਰਤਦੇ ਨੇ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।